ਵਾਹਿਗੁਰੂ जी का खालसा वाहिगुरू जी की फतेह। ਅੱਜ ਅਸੀਂ TV 84 ਕੈਨੇਡਾ ਦੀ ਟੀਮ ਵੱਲੋਂ ਮੌਂਟਰੀਅਲ ਵਿਖੇ ਆਏ ਹਾਂ ਜੀ। ਅੱਜ ਦੀ ਇਹ ਵਿਸ਼ੇਸ਼ ਗੱਲਬਾਤ ਜਿਹੜੀ ਹੈ ਉਹ ਸਿੱਖ ਕੌਮ ਦੇ ਚਾਨਣ ਮੁਨਾਰੇ ਬਣ ਕੇ ਉੱਭਰੇ ਪਰਿਵਾਰ ਦੇ ਉਸ ਜੀ ਦੇ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ, ਜਿਨ੍ਹਾਂ ਨੇ ਸਿੱਖ ਕੌਮ ਦਾ ਉਹ ਮਿਸ਼ਨ ਜਿਹੜਾ ਨਿਹਾਇਤ ਹੀ ਜ਼ਰੂਰੀ ਸੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਸਿੱਖ ਕੌਮ ਦੇ ਉੱਤੇ ਇਤਿਹਾਸ ਦੀ ਸਭ ਤੋਂ ਵੱਡੀ ਜਿਹੜੀ ਕਾਇਰਤਾ ਭਰੀ ਖੇਡ ਵਰਤਾਈ ਜਾ ਰਹੀ ਸੀ। ਸ਼ਹੀਦ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਕਿਸੇ ਵੀ ਜਾਣ ਪਛਾਣ ਦੇ ਮੁਹਤਾਜ ਨਹੀਂ ਨੇ। ਸ਼ਹੀਦ ਜਸਵੰਤ ਸਿੰਘ ਖਾਲੜਾ ਦਾ ਕੌਮ ਦੇ ਵਿੱਚ ਉਹ ਮੁਕਾਮ ਹੈ ਜਿਹੜਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਮਸੀਹਾ ਦਾ ਆਪਣੀ ਕੌਮ ਦੇ ਪ੍ਰਤੀ ਹੁੰਦਾ। ਸ਼ਹੀਦ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਉਹ ਸਿੱਖ ਕੌਮ ਦੀ ਉਸ ਵੇਲੇ ਰਹਿਨੁਮਾਈ ਕਰਨ ਦੇ ਲਈ ਅੱਗੇ ਆਏ ਜਦੋਂ ਘਰਾਂ ਦੇ ਵਿੱਚੋਂ ਮਾਵਾਂ ਦੇ ਪੁੱਤ, ਪੁੱਤਾਂ ਦੀਆਂ ਮਾਵਾਂ, ਬੱਚੇ, ਬਜ਼ੁਰਗ, ਭੈਣਾਂ, ਬੀਬੀਆਂ, ਜਾਣੀ ਕਿ ਬਿਨਾਂ ਕਿਸੇ ਉਮਰ ਦੇ ਜਾਂ ਬਿਨਾਂ ਕਿਸੇ ਪੁਰਸ਼ ਜਾਂ ਲਿੰਗ ਜਾਂ ਇਸਤਰੀ ਦੇ ਜਿਹੜਾ ਵਿਤਕਰੇ ਤੋਂ ਹਰ ਉਮਰ ਦੇ ਹਰ ਵਰਗ ਦੇ ਲੋਕਾਂ ਨੂੰ ਜਿਹੜੇ ਸਿੱਖ ਕੌਮ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰ ਰਹੇ ਸਨ ਜਾਂ ਫਿਰ ਨਹੀਂ ਵੀ ਕਰ ਰਹੇ ਸਨ, ਸਿਰਫ ਇੱਕ ਆਇਡੈਂਟੀ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਵੀ ਇਹ ਸਿੱਖ ਨੇ, ਉਹਨਾਂ ਨੂੰ ਕੋ ਕੇ ਮਾਰਿਆ ਜਾ ਰਿਹਾ ਸੀ। ਉਸ ਵਕਤ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜਿਨ੍ਹਾਂ ਨੇ ਇਹ ਬੀੜਾ ਚੁੱਕਿਆ ਕਿ ਇਹ ਸਾਰਾ ਜਿਹੜਾ ਸੱਚ ਹੈ ਇਹ ਦੁਨੀਆ ਦੀ ਕਚਹਿਰੀ ਦੇ ਵਿੱਚ ਰੱਖਣਾ ਤਾਂ ਕਿ ਕੌਮ ਨੂੰ ਇਨਸਾਫ ਦਿਵਾਇਆ ਜਾ ਸਕੇ। ਔਰ ਇਹ ਰਿਕਾਰਡ ਉਹਨਾਂ ਨੇ ਲੱਭਦਿਆਂ ਇਸ ਸਾਰੇ ਘਟਨਾਕ੍ਰਮ ਦੀ ਪੈੜ ਨੱਪਦਿਆਂ 25,000 ਲਵਾਰਸ ਲਾਸ਼ਾਂ ਦੀ ਜਿਹੜੀ ਲਿਸਟ ਉਹਨਾਂ ਨੇ ਬਣਾਈ। ਇੱਕ ਅੰਦਾਜ਼ਨ ਮੁਤਾਬਕ ਕਿ ਪੰਜਾਬ ਦੇ ਵਿੱਚ 25,000 ਇਨਸਾਨਾਂ ਨੂੰ ਲਵਾਰਸ ਕਹਿ ਕੇ ਮਾਰਿਆ ਗਿਆ ਅਤੇ ਉਹਨਾਂ ਦਾ ਬਿਨਾਂ ਉਹਨਾਂ ਦੇ ਘਰ ਪਹੁੰਚਾਇਆ ਸੰਸਕਾਰ ਕਰ ਦਿੱਤਾ ਗਿਆ। ਔਰ ਉਹਨਾਂ ਨੂੰ ਬਹੁਤ ਵੱਡੀ ਧਮਕੀ ਵੀ ਮਿਲੀ ਕਿ ਜੇ ਤੁਸੀਂ 25,000 ਦੀ ਗੱਲ ਕਰਦੇ ਹੋ, ਜੇ 25,000 ਇੱਕ ਵੀ ਹੋ ਜਾਏ ਤਾਂ ਕੀ ਫਰਕ ਪੈਂਦਾ। ਸੋ ਉਸ ਧਮਕੀ ਦੀ ਪਰਵਾਹ ਨਾ ਕਰਦਿਆਂ ਉਹਨਾਂ ਨੇ ਜਿਹੜਾ ਆਪਣਾ ਮਿਸ਼ਨ ਹੈ ਉਹ ਜਾਰੀ ਰੱਖਿਆ। ਅੰਤ ਦੇ ਵਿੱਚ ਇੱਕ ਦਿਖ ਰਹੀ ਜਿਹੜੀ ਸ਼ਹਾਦਤ ਸੀ ਸਾਹਮਣੇ ਖੜੀ, ਉਹਨੂੰ ਗਲੇ ਲਗਾਇਆ। ਸੋ ਮੇਰੀ ਮੁਰਾਦ ਹੈ ਬੀਬੀ ਪਰਮਜੀਤ ਕੌਰ ਖਾਲੜਾ, ਉਹਨਾਂ ਦੇ ਜਿਹੜੇ ਖਾਲੜਾ ਸਾਹਿਬ ਦੇ ਧਰਮ ਪਤਨੀ ਨੇ। ਅੱਜ ਅਸੀਂ ਇਹਨਾਂ ਦਾ TV 84 ਕੈਨੇਡਾ ਦੇ ਇਸ ਮੰਚ ਦੇ ਉੱਤੇ ਸਵਾਗਤ ਕਰਦੇ ਹਾਂ। ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੀਬੀ ਜੀ, ਅਕਸਰ ਸਾਡੇ ਸਮਾਜ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜੇ ਕੋਈ ਬੰਦਾ ਚਲਿਆ ਜਾਏ ਜਿਹੜਾ ਘਰ ਦਾ ਮੂਹਰੀ ਹੋਏ ਤੇ ਬੱਚਿਆਂ ਦਾ ਕੀ ਬਣੇਗਾ। ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਾਰਾ ਕੁਝ ਪ੍ਰਤੱਖ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਜਿਸ ਮਿਸ਼ਨ ਦੇ ਉੱਤੇ ਉਹ ਚੱਲੇ ਹੋਏ ਨੇ ਉਹਨਾਂ ਨੇ ਹੁਣ ਚਲੇ ਜਾਣਾ। ਉਸ ਤੋਂ ਬਾਅਦ ਬਿਨਾਂ ਇਸ ਗੱਲ ਦੀ ਪਰਵਾਹ ਕੀਤਿਆਂ ਕਿ ਬੱਚਿਆਂ ਦਾ ਕੀ ਹੋਏਗਾ, ਸਾਰੀ ਜ਼ਿੰਮੇਵਾਰੀ ਤੁਹਾਡੇ 'ਤੇ ਆਈ। ਸਾਡੇ ਸਮਾਜ ਦੇ ਵਿੱਚ ਜਦੋਂ ਇਹ ਜਿਹੜੀ ਜ਼ਿੰਮੇਵਾਰੀ ਹੈ ਸਭ ਤੋਂ ਵੱਡੀ ਸਮਝੀ ਜਾਂਦੀ ਹੈ ਕਿ ਬੱਚਿਆਂ ਦਾ ਹੁਣ ਸਰਵਾਈਵਲ ਕਿਵੇਂ ਹੋਣਾ, ਔਰ ਤੁਸੀਂ ਇਹ ਸਭ ਕੁਝ ਨਜ਼ਰਅੰਦਾਜ਼ ਕਰਦਿਆਂ ਮੇਰੇ ਕਹਿਣ ਦਾ ਭਾਵ ਹੈ ਕਿ ਜਿਹੜੀ ਤੁਸੀਂ ਆਪਣਾ ਪ੍ਰਾਇਮਰੀ ਮਿਸ਼ਨ ਰੱਖਿਆ ਉਹ ਖਾਲੜਾ ਸਾਹਿਬ ਦੇ ਮਿਸ਼ਨ ਨੂੰ ਹੀ ਰੱਖਿਆ, ਰਿਗਾਰਡਲੈਸ ਕਿ ਤੁਸੀਂ ਸਿਰਫ ਆਪਣੇ ਘਰ ਬਾਰੇ ਸੋਚਿਆ, ਤੁਸੀਂ ਕੌਮ ਦੇ ਉਸ ਮਿਸ਼ਨ ਨੂੰ ਜਿਹੜਾ ਜਾਰੀ ਰੱਖਿਆ। ਕਿਵੇਂ ਦਾ ਲੱਗਿਆ ਇਹ ਡਿਸੀਜਨ ਲੈਣ ਦੇ ਵਿੱਚ, ਕਿੱਦਾਂ ਮਹਿਸੂਸ ਕੀਤਾ ਤੁਸੀਂ? ਇਸ ਗੱਲ ਨਾਲ ਮੈਂ ਤੁਹਾਨੂੰ ਜਿਹੜੀ ਲਾਸਟ ਗੱਲ ਸਰਦਾਰ ਜਸਵੰਤ ਸਿੰਘ ਦੀ ਮੇਰੇ ਨਾਲ ਹੋਈ 6 ਸਤੰਬਰ 1995 ਨੂੰ ਜੀ, ਉਹ ਇਹੋ ਹੀ ਸੀਗੀ ਕਿ ਇਹ ਨਹੀਂ ਹੈ ਕਿ ਉਹ ਆਪਣੇ ਬੱਚਿਆਂ ਬਾਰੇ ਦੇ ਭਵਿੱਖ ਬਾਰੇ ਵਰੀਡ ਨਹੀਂ ਸੀਗੇ ਜਾਂ ਸੋਚਦੇ ਨਹੀਂ ਸੀ ਜੀ। 8 ਵਜੇ ਦੀ ਗੱਲ ਹੈ, ਜਦੋਂ ਸੈਰ ਕਰਕੇ ਆਏ ਤੇ ਸਾਡੇ ਘਰ ਦੇ ਵਿੱਚ ਛੋਟਾ ਜਿਹਾ ਗਾਰਡਨ ਸੀਗਾ, ਉੱਥੇ ਉਹ ਪਾਈਪ ਨਾਲ ਪਾਣੀ ਦੇ ਰਹੇ ਸੀ। ਇੱਕਦਮ ਉਹਨਾਂ ਨੇ ਉਹ ਪਾਈਪ ਥੱਲੇ ਸੁੱਟ ਕੇ ਮੇਰੇ ਕੋਲ ਰਸੋਈ 'ਚ ਆ ਕੇ ਇੱਕ ਸਵਾਲ ਕੀਤਾ ਜੀ ਕਿ ਕੀ ਤੂੰ ਬੱਚਿਆਂ ਨੂੰ ਪੜ੍ਹਾ ਲੇਂਗੀ। ਉਸ ਵੇਲੇ ਤਾਂ ਭਾਵੇਂ ਮੈਂ ਇਹ ਮਕਸਦ ਨਹੀਂ ਸੀ ਸਮਝ ਸਕੀ ਜੀ, ਪਰ ਬਾਅਦ 'ਚ ਮੈਨੂੰ ਸਮਝ ਲੱਗੀ ਕਿ ਇਹ ਵੀ ਮੇਰੇ ਲਈ ਇੱਕ ਹੁਕਮ ਸੀਗਾ ਉਸ ਵੇਲੇ ਜੀ ਕਿ ਇਹ ਤੇਰੀ ਜ਼ਿੰਮੇਵਾਰੀ ਹੈ ਜੀ। ਅਤੇ ਮੈਨੂੰ ਲੱਗਦਾ ਮੈਂ ਇਸ ਗੱਲ ਨੂੰ ਵੀ ਹਮੇਸ਼ਾ ਆਪਣੇ ਮਨ 'ਚ ਰੱਖਦੀ ਹਾਂ ਕਿ ਮੇਰੀ ਇਹ ਜ਼ਿੰਮੇਵਾਰੀ ਹੈ ਜੀ, ਅਤੇ ਮੈਂ ਬੱਚਿਆਂ ਨੂੰ ਸੰਭਾਲਣਾ ਹੈ।
ਤੇ ਬਾਕੀ ਮੇਰੀ ਕੋਈ ਜ਼ਿੰਮੇਵਾਰੀ ਠੀਕ ਆ, ਮੈਂ ਸਮਝਦੀ ਸੀ, ਪਰ ਪਰਮਾਤਮਾ ਦੇ ਸਾਥ ਨਾਲ ਇਹ ਸਾਰਾ ਕੁਝ ਹੋਇਆ। ਔਰ ਉਹ ਲੋਕ ਸੋਸਾਇਟੀ ਜਿਹਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਬੱਚਿਆਂ ਦੇ ਨਾਲ ਸਹਿਯੋਗ ਕਰਕੇ ਬੱਚਿਆਂ ਨੂੰ ਚੰਗੇ ਰਸਤੇ ਵੱਲ ਨੂੰ ਤੋਰਿਆ, ਤੇ ਇਹ ਇੱਕ ਜ਼ਿੰਮੇਵਾਰੀ ਹੈ। ਪਰ ਸਰਦਾਰ ਜਸਵੰਤ ਸਿੰਘ ਨੇ ਉਸ ਦਿਨ ਜਿਹੜੀ ਇਹ ਗੱਲ ਕਹੀ ਹੈ, ਉਹ ਸ਼ਹਾਦਤ ਦੇ ਵੀ ਨੇੜੇ ਸੀਗੇ ਤੇ ਆਪਣੇ ਬੱਚਿਆਂ ਦੇ ਲਈ ਵੀ ਫਿਕਰਮੰਦ ਸੀਗੇ ਵੀ ਇਹਨਾਂ ਦੀ ਪੜ੍ਹਾਈ ਪੂਰੀ ਹੋਣੀ ਚਾਹੀਦੀ ਹੈ। ਸੋ ਸਿੱਖ ਕੌਮ ਦੀ ਜਿਹੜੀ ਮਰਿਆਦਾ ਉਹਦੇ ਅਨੁਸਾਰ ਉਹਨਾਂ ਨੇ ਸਿਰਫ ਆਪਣੇ ਪਰਿਵਾਰ ਨੂੰ ਹੀ ਨਹੀਂ, ਇੱਕ ਕੌਮ ਨੂੰ ਆਪਣਾ ਪਰਿਵਾਰ ਸਮਝ ਕੇ ਜਿਹੜੀ ਆਪਣੀ ਤਰਜੀਹ ਹੈ ਉਹ ਕੌਮ ਨੂੰ ਦਿੱਤੀ, ਬਿਨਾਂ ਇਸ ਗੱਲ ਦੀ ਪਰਵਾਹ ਕਰਦਿਆਂ ਜੋ ਰਸਤਾ ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਵਿਖਾਇਆ ਕਿ ਕੌਮ ਜਿਹੜੀ ਆ ਉਹ ਪਹਿਲਾਂ ਤੇ ਬੱਚੇ ਜਿਹੜੇ ਨੇ ਉਹ ਕੌਮ ਦਾ ਹਿੱਸਾ ਨੇ, ਉਹ ਕੌਮ ਦੇ ਨਾਲ ਹੀ ਨੇ। ਸੋ ਬਹੁਤ ਇੱਕ ਔਖਾ ਕਦਮ ਸੀ। ਔਰ ਉਸ ਤੋਂ ਬਾਅਦ ਜਿਵੇਂ ਅਸੀਂ ਉਸ ਦੌਰ ਦੀ ਗੱਲ ਕਰੀਏ ਤੇ ਜਿਹੜੀ ਵੀ ਆਵਾਜ਼ ਥੋੜ੍ਹੀ ਜਿਹੀ ਵੀ ਸਿਰ ਚੱਕਦੀ ਸੀ ਉਹਨੂੰ ਸਰਕਾਰ ਵੱਲੋਂ ਕੁਚਲ ਦਿੱਤੇ ਜਾਣ ਦਾ ਨਾਮ ਦਿੱਤਾ ਜਾਂਦਾ ਸੀ ਕਿ ਇਹ ਆਵਾਜ਼ ਜਿਹੜੀ ਆ ਹੁਣ ਕੁਚਲ ਦਿੱਤੀ ਜਾਏਗੀ। ਤੁਹਾਡੇ ਸਾਹਮਣੇ ਇੱਕ ਪਾਸੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਹੁਣਾਂ ਦੀ ਜਿਹੜੀ ਸ਼ਹਾਦਤ, ਉਸ ਤੋਂ ਬਾਅਦ ਉਸ ਹਕੂਮਤ ਦਾ ਜ਼ਬਰ, ਤੇ ਉਹਦੇ ਬਾਵਜੂਦ ਤੁਸੀਂ ਇਸ ਮਿਸ਼ਨ ਦੇ ਉੱਤੇ ਚੱਲਦੇ ਰਹੇ ਹੋ। ਤੁਹਾਨੂੰ ਕਿਸ ਤਰ੍ਹਾਂ ਦੇ ਦਿਨਾਂ ਦਾ ਉਸ ਵਕਤ ਜਿਹੜਾ ਸਾਹਮਣਾ ਕਰਨਾ ਪਿਆ? ਜਦੋਂ ਸਰਦਾਰ ਜਸਵੰਤ ਸਿੰਘ ਨੂੰ ਚੱਕਿਆ ਗਿਆ, 2-3 ਸਾਲ ਸਾਨੂੰ ਜਿਹੜੀਆਂ ਮੈਂ ਏਜੰਸੀਆਂ ਕਹੂੰ, ਇੰਟੈਲੀਜੈਂਸ ਕਹੂੰ, ਉਹਨਾਂ ਨੇ ਸਾਨੂੰ ਭੰਬਲ ਭੂਸੇ 'ਚ ਰੱਖਿਆ ਕਿ ਜਸਵੰਤ ਸਿੰਘ ਨੂੰ ਸੇਫ ਹੈ, ਕਿਤੇ ਰੱਖਿਆ ਗਿਆ ਹੈ ਜੀ। ਉਦੋਂ ਮਨ 'ਚ ਆਉਂਦਾ ਸੀਗਾ ਕਿ ਜਸਵੰਤ ਸਿੰਘ ਨੂੰ ਅਸੀਂ ਸਾਰੇ ਲੋਕਾਂ ਨੇ ਰਲ ਕੇ ਛਡਾਉਣਾ ਹੈ ਨਾ, ਵੀ ਉਹਨਾਂ ਦੀ ਜ਼ਿੰਦਗੀ ਬਚਣੀ ਚਾਹੀਦੀ ਹੈ। ਪਰ ਜਦੋਂ 98 ਦੇ ਵਿੱਚ ਇੱਕ ਗਵਾਹੀ ਕੁਲਦੀਪ ਸਿੰਘ ਬਚੜੇ ਦੀ ਆ ਗਈ ਕਿ ਜਸਵੰਤ ਸਿੰਘ ਨੂੰ ਉਹਨਾਂ ਨੇ ਥੋੜ੍ਹੇ ਦਿਨਾਂ ਬਾਅਦ ਹੀ ਸ਼ਹੀਦ ਕਰਤਾ ਜੀ, ਉਸ ਤੋਂ ਬਾਅਦ ਇੱਕ ਲਾਈਫ ਦਾ ਟਰਨਿੰਗ ਪੁਆਇੰਟ ਮੇਰੇ ਲਈ ਇਹ ਸੀਗਾ ਕਿ ਮੈਂ ਉਸ ਵੇਲੇ ਆਪਣੇ ਬਾਥਰੂਮ ਵਿੱਚ ਜਾ ਕੇ ਰੋ ਕੇ ਇਹ ਫੈਸਲਾ ਕੀਤਾ ਕਿ ਮੈਨੂੰ ਹੁਣ ਕੋਈ ਫੈਸਲਾ ਲੈਣਾ ਹੈ ਜੀ। ਤੇ ਮੈਂ ਇਹ ਫੈਸਲਾ ਲਿਆ ਕਿ ਮੈਂ ਕੁਛ ਵੀ ਹੋ ਜਾਏ ਮੈਂ ਜਿਹੜਾ ਇਹ ਹੁਣ ਲੜਾਈ ਜਿਹੜੀ ਹੈ ਸਮਾਜਿਕ ਵੀ ਲੜਾਈ ਸੀਗੀ ਇਹ ਉਸ ਵੇਲੇ ਦੀ, ਬਿਲਕੁਲ, ਤੇ ਸਾਡੀ ਇਤਿਹਾਸਕ ਲੜਾਈ ਵੀ ਸੀਗੀ ਕਿਉਂਕਿ ਇਹਦੇ ਵਿੱਚ ਇਤਿਹਾਸ ਹੈ ਬਹੁਤ ਸਾਡਾ ਪਿਆ। ਸਾਰੀਆਂ ਲੜਾਈਆਂ ਮੈਂ ਸੋਚਿਆ ਵੀ ਮੈਨੂੰ ਹੁਣ ਇਹ ਆਪਣੀ ਸਾਰੀ ਜ਼ਿੰਦਗੀ ਇਸ ਤਰ੍ਹਾਂ ਦੀ ਨੌਕਰੀ ਵਾਲੀ ਜਾਂ ਬੱਚਿਆਂ ਦੀ ਬਾਰੇ ਸੋਚ ਕੇ ਮੈਂ ਕੋਈ ਸਮਝੌਤਾ ਨਹੀਂ ਹੁਣ ਕਰਨਾ, ਮੈਂ ਇਹ ਲੜਾਈ ਜਿਹੜੀ ਆ ਅੱਗੇ ਲਾ ਕੇ ਦੇਣੀ ਆ। ਵਾਹਿਗੁਰੂ ਦੀ ਕਿਰਪਾ ਇਹ ਸੀਗੀ ਕਿ ਥੋੜ੍ਹੀ ਜਿਹੀ ਦੁਨਿਆਵੀ ਪੜ੍ਹਾਈ ਤੁਸੀਂ ਕਹੋ ਮੇਰੇ ਪੱਲੇ ਹੈ ਸੀਗੀ ਜੀ, ਤੇ ਮੈਂ ਚੰਗੀ ਯੂਨੀਵਰਸਿਟੀ 'ਚ ਜੋਬ ਵੀ ਕਰਦੀ ਸੀਗੀ। ਪਰ ਇਹ ਫੈਸਲਾ ਗੁਰੂ ਦੀ ਮਰਜ਼ੀ ਨਾਲ ਹੀ ਹੋਇਆ ਹੈ। ਮੈਨੂੰ ਇਹ ਵੀ ਪਤਾ ਹੈ ਕਿ ਮੈਨੂੰ ਨੌਕਰੀ ਛੱਡਣੀ ਪਈ ਤੇ ਮੈਨੂੰ ਚਾਂਸ ਗੁਰੂ ਨੇ ਦਿੱਤਾ ਵੀ ਤੂੰ ਨੌਕਰੀ ਛੱਡ ਤੇ ਇੱਧਰਲੇ ਪਾਸੇ ਨੂੰ ਦੌੜ, ਤੇ ਉਹਦੇ ਵਿੱਚ ਸਾਰੀ ਟੀਮ ਨੇ ਕੰਮ ਕੀਤਾ ਜੀ, ਸਾਰੇ ਲੋਕਾਂ ਨੇ ਕੰਮ ਕੀਤਾ ਜਿਨ੍ਹਾਂ ਨੇ ਸਹਿਯੋਗ ਕੀਤਾ। ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਪਲਦੇ ਵੇਖਿਆ, ਵੱਡੇ ਹੁੰਦੇ ਵੇਖਿਆ, ਉਹਨਾਂ ਦੀਆਂ ਪੜ੍ਹਾਈਆਂ ਤੱਕ ਜਿਹੜੇ ਉਹਨਾਂ ਨੇ ਧਿਆਨ ਰੱਖਿਆ। ਇਹ ਸਾਰਾ ਕੁਝ ਮੈਨੂੰ ਲੱਗਦਾ ਹੈ ਬੰਦਾ ਕੁਝ ਨਹੀਂ ਕਰਨਹਾਰ, ਕੁਝ ਨਹੀਂ ਕਰਨ ਜੋਗਾ ਜੇ ਉਹਨੂੰ ਕੋਈ ਸਹਿਯੋਗ ਨਾ ਹੋਵੇ, ਜੇ ਪਰਮਾਤਮਾ ਦੀ ਮਿਹਰ ਨਾ ਹੋਵੇ। ਇਹ ਸਾਰਾ ਕੁਝ ਮੈਨੂੰ ਲੱਗਦਾ ਹੈ ਕਿਰਪਾ ਨਾਲ ਹੋਇਆ ਜੀ। ਔਰ ਇਹ ਸਾਰਾ ਕੁਝ ਕਰਦਿਆਂ ਉਸ ਵਕਤ ਕਿਸ ਤਰ੍ਹਾਂ ਦੇ ਤੁਹਾਨੂੰ ਜਿਹੜੇ ਥ੍ਰੈਟ ਨੇ ਜਾਂ ਕਿਸ ਤਰ੍ਹਾਂ ਦੇ ਪ੍ਰੈਸ਼ਰ ਨੇ ਗੌਰਮੈਂਟਸ ਵੱਲੋਂ, ਉਹਨਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ? ਮੈਨੂੰ ਲੱਗਦਾ ਹੈ ਕਿ ਇਹ ਸਾਰਾ ਕੁਝ ਹੋਇਆ ਜੀ, ਪਰ ਜਦੋਂ ਤੁਸੀਂ ਇਹ ਫੈਸਲਾ ਮੈਂ ਕਰਕੇ ਤੁਰੀ ਵੀ ਮੈਂ ਇਹ ਲੜਾਈ ਲੜਨੀ ਹੈ ਜੀ, ਤਾਂ ਫਿਰ ਦੂਜੀ ਗੱਲ ਇਹ ਹੈ ਵੀ ਮੈਂ ਤੁਹਾਨੂੰ ਦੱਸਿਆ ਮੈਨੂੰ ਥੋੜ੍ਹਾ ਬੈਨੀਫਿਟ ਹੋਇਆ ਕਿ ਮੈਂ ਪੜ੍ਹਾਈ ਦੇ ਕਰਕੇ ਜੀ ਪ੍ਰੈਸ ਨੇ ਸਾਡਾ ਸਹਿਯੋਗ ਕੀਤਾ ਤੇ ਅਸੀਂ ਲੀਡ ਕਰਨ ਲੱਗ ਗਏ ਇਸ ਕੰਮ ਨੂੰ, ਜਾਂ ਇਸ ਜਿਹੜੀ ਪਹੁੰਚ ਸੀਗੀ ਮੀਡੀਆ ਨੇ ਸਾਡੀ ਹਰ ਗੱਲ ਸੁਣੀ ਜੀ, ਔਰ ਉਹਨੇ ਕਿਹਾ ਤੇ ਉਸ ਵੇਲੇ ਜਿਹੜੇ ਹਾਲਾਤ ਸੀ ਇੱਕਦਮ ਪਲਟਾ ਖਾ ਗਏ। ਪਹਿਲਾਂ ਸਰਕਾਰਾਂ ਜਿਹੜੀਆਂ ਉਹ ਬੰਦੇ ਮਾਰੀ ਜਾਂਦੀਆਂ ਸੀ, ਖਪਾਈ ਜਾਂਦੀਆਂ ਸੀਗੀਆਂ ਜੀ, ਔਰ ਪੁਲਿਸ ਨੂੰ ਪੂਰੇ ਚਾਂਸ ਸੀਗੇ ਵੀ ਤੁਸੀਂ ਜੋ ਵੀ ਕਰ ਸਕਦੇ ਹੋ ਕਰ ਸਕਦੇ ਹੋ। ਪਰ ਜਦੋਂ ਜਸਵੰਤ ਸਿੰਘ ਖਾਲੜਾ ਦਾ ਕੇਸ ਕੋਰਟ ਦੇ ਵਿੱਚ ਆ ਗਿਆ, ਸੁਪਰੀਮ ਕੋਰਟ ਤੋਂ ਸ਼ੁਰੂ ਹੋਇਆ ਸੀ ਇਹ ਕੇਸ, ਇਹ ਬੜੀ ਇੱਕ ਵੱਡੀ ਗੱਲ ਹੈ ਕਿ ਜਿਹੜੇ ਕਾਨੂੰਨ ਨੇ ਬਾਹਰਾ ਹੋ ਕੇ ਇੰਨੀ ਕਤਲੇਆਮ ਕੀਤਾ ਪੰਜਾਬ ਦੇ ਵਿੱਚ, ਤੇ ਅਸੀਂ ਵੀ ਅੱਜ ਤੱਕ ਇਹੋ ਹੀ ਕਹਿੰਦੇ ਹਾਂ ਕਿ ਕੋਰਟਾਂ ਸਾਨੂੰ ਇਨਸਾਫ ਨਹੀਂ ਦਿੰਦੀਆਂ, ਪਰ ਫਿਰ ਵੀ
ਜਿਹੜੀ ਕੋਰਟਾਂ ਨੂੰ, ਜਿਹੜੇ ਕਾਨੂੰਨ ਨੂੰ ਅਸੀਂ ਕਹਿੰਦੇ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ, ਜੀ ਉਹਨਾਂ ਕੋਰਟਾਂ ਦੇ ਵਿੱਚ ਜਾ ਕੇ ਹੀ ਅਸੀਂ ਆਪਣਾ ਮੱਥਾ ਮਾਰਿਆ, ਉਹਨਾਂ ਕੋਰਟਾਂ ਵਿੱਚ ਜਾ ਕੇ ਅਸੀਂ ਨਿਆਂ ਲੈਣ ਦੀ ਕੋਸ਼ਿਸ਼ ਕੀਤੀ। ਜੀ ਕੋਸ਼ਿਸ਼ ਹੀ ਮੈਂ ਕਹਿ ਸਕਦੀ ਹਾਂ। ਜੀ ਜਿੰਨੇ ਕੁ ਕਾਮਯਾਬ ਹੋਏ ਉਹ ਮੈਨੂੰ ਲੱਗਦਾ ਹੈ ਵੀ ਕੁਛ ਕਾਬਲ ਵਕੀਲ ਹੁੰਦੇ ਆ ਜਾਂ ਲੋਕ ਸਹਿਯੋਗ ਕਰਨ ਵਾਲੇ ਹੁੰਦੇ ਆ ਜਾਂ ਮੀਡੀਆ ਹੁੰਦਾ, ਇਹ ਸਾਰੇ ਲੋਕਾਂ ਨੇ ਚੰਗਾ ਸਹਿਯੋਗ ਕੀਤਾ ਤੇ ਜਿਹੜੇ ਰਿਜ਼ਲਟ ਹੈ ਉਹ ਇਹ ਹੈ। ਮੈਂ ਕਹਿੰਦੀ ਇਹ ਤੇ ਨਹੀਂ ਮੈਂ ਕਹਿੰਦੀ ਵੀ 5-7 ਬੰਦਿਆਂ ਨੂੰ ਟੰਗਣ ਦੇ ਨਾਲ ਉਮਰ ਕੈਦ ਹੋਣ ਨਾਲ ਜਾਂ ਕੁਛ ਸਜ਼ਾਵਾਂ ਹੋਣ ਦੇ ਨਾਲ ਸਾਨੂੰ ਇਨਸਾਫ ਮਿਲਿਆ। ਇਨਸਾਫ ਸਾਨੂੰ ਇਹ ਮਿਲਿਆ ਕਿ ਅਸੀਂ ਇਹ ਸਾਰੀ ਕਹਾਣੀ ਨੂੰ ਨੰਗਿਆਂ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ। ਸੁਪਰੀਮ ਕੋਰਟ ਨੂੰ ਇਹ ਕਹਿਣਾ ਪਿਆ ਕਿ ਇਹ ਇੱਕ ਨਸਲਕੁਸ਼ੀ ਹੈ ਤੇ ਨਸਲਕੁਸ਼ੀ ਤੋਂ ਵੀ ਭੈੜਾ ਵਰਤਾਰਾ ਹੈ ਜੀ। ਸਿੱਖਾਂ ਨੂੰ ਇਸ ਤਰ੍ਹਾਂ ਮਾਰ ਕੇ ਕਤਲ ਕਰਕੇ ਉਹਨਾਂ ਨੂੰ ਤੁਸੀਂ ਲਾਵਾਰਸ ਕਹਿ ਕੇ ਸਾੜ ਦਿੰਦੇ ਹੋ, ਇਹ ਤੇ ਬਹੁਤ ਮਤਲਬ ਇੱਕ ਕਾਨੂੰਨੀ ਕਾਰਵਾਈ ਹੈ। ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਜਦੋਂ ਆਈਆਂ ਤੇ ਜਿਹੜੇ ਲੋਕ, ਜਿਹੜੀਆਂ ਸਰਕਾਰਾਂ ਜਾਂ ਪਹਿਲਾਂ ਮੀਡੀਆ ਨੇ ਇੱਕ ਪ੍ਰੈਜੈਂਟ ਕੀਤਾ ਵੀ ਮੀਡੀਆ ਜੋ ਕਹੀ ਗਿਆ ਤੇ ਲੋਕ ਵੀ ਮੰਨੀ ਗਏ, ਬਾਹਰ ਵੀ ਲੋਕ ਮੰਨੀ ਗਏ ਵੀ ਸਿੱਖ ਖਾੜਕੂ ਆ, ਸਿੱਖਾਂ ਨੇ ਜਿਹੜਾ ਗਦਰ ਮਚਾਇਆ ਹੋਇਆ। ਪਰ ਜਦੋਂ ਕੋਰਟਾਂ ਦੇ ਰਿਜ਼ਲਟ ਜਿੰਨੇ ਵੀ ਆਏ ਉਹਦੇ ਵਿੱਚ ਕੋਰਟਾਂ ਨੂੰ ਕੰਪਨਸੇਟ ਕਰਨਾ ਪਿਆ ਲੋਕਾਂ ਨੂੰ। ਜਸਵੰਤ ਸਿੰਘ ਦੀ ਹਰ ਉਸ ਗੱਲ ਨੂੰ ਜੋ ਸ਼ਮਸ਼ਾਨ ਘਾਟਾਂ ਦਾ ਰਿਕਾਰਡ ਸੀਗਾ, CBI ਨੇ ਮੋਹਰ ਲਾਈ ਵੀ ਇਹ ਸਹੀ ਹੈ ਔਰ ਇਹ ਵਾਕਈ ਬੰਦੇ ਜਿਹੜੇ ਆ ਇਹਨਾਂ ਨੂੰ ਲਾਵਾਰਸ ਕਹਿ ਕੇ ਸਾੜਿਆ ਗਿਆ ਹੈ। ਇਹ ਮੈਨੂੰ ਲੱਗਦਾ ਹੈ ਕਿ ਇੱਕ ਧਾਰਨਾ ਜਿਹੜੀ ਬਣੀ ਸੀ ਕਿ ਸਿੱਖ ਅੱਤਵਾਦੀ ਆ, ਉਹ ਧਾਰਨਾ ਨੂੰ ਅਸੀਂ ਤੋੜਨ ਦੇ ਵਿੱਚ ਕਾਮਯਾਬ ਹੋ ਗਏ ਵੀ ਸਿੱਖ ਅੱਤਵਾਦੀ ਨਹੀਂ ਹੈ, ਸਟੇਟ ਅੱਤਵਾਦੀ ਹੈ। ਜੀ ਮੈਨੂੰ ਲੱਗਦਾ ਵੀ ਸਾਰੀਆਂ ਗੱਲਾਂ ਆਪਾਂ ਇਸ ਕਰਕੇ ਲੜਾਈਆਂ ਨਹੀਂ ਦਿੰਦੇ। ਇਹ ਲੜਾਈ ਜਿਹੜੀ ਇਤਿਹਾਸ ਦੇ ਲਈ ਬੜੀ ਜ਼ਰੂਰੀ ਸੀਗੀ ਤੇ ਇਤਿਹਾਸ ਦੇ ਵਿੱਚ ਇਹ ਦਰਜ ਹੋ ਗਿਆ ਅੱਜ ਬਈ ਇਹ ਕਾਨੂੰਨ ਨੇ ਵੀ ਜਿਹੜਾ ਪੰਜਾਬ ਦੇ ਵਿੱਚ ਇਹੋ ਜਿਹਾ ਜ਼ੁਲਮ ਹੋਇਆ। ਤੇ ਸਭ ਤੋਂ ਵੱਡੀ ਤਾਂ ਗੱਲ ਇਹ ਹੈ ਵੀ ਅਸੀਂ ਜਦੋਂ ਕੋਰਟਾਂ ਦੇ ਵਿੱਚ, ਮੈਨੂੰ ਲੱਗਦਾ ਵੀ 24 ਸਾਲ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ, ਕਿਸੇ ਨੇ ਸਾਨੂੰ ਚੈਲੰਜ ਨਹੀਂ ਕੀਤਾ ਵੀ ਇਹ ਗਲਤ ਕਰਦੇ ਆ। ਕਿਸੇ ਗਵਰਨਮੈਂਟ ਨੇ, ਕਿਸੇ ਜਿਨ੍ਹਾਂ ਲੋਕਾਂ ਨੇ ਇਹ ਕੀਤਾ ਉਹਨਾਂ ਨੇ ਜਿਵੇਂ ਕੋਈ ਸਾਨੂੰ ਚੈਲੰਜ ਨਹੀਂ ਦਿੱਤਾ ਅੱਗੋਂ, ਕਿਉਂਕਿ ਸਾਨੂੰ ਲੱਗਦਾ ਵੀ ਇਹ ਸਾਰੀ ਕਹਾਣੀ ਸਹੀ ਤਰੀਕੇ ਨਾਲ ਅਸੀਂ ਰੱਖ ਸਕੇ ਹਾਂ ਇਹਦੇ ਵਿੱਚ, ਸਮਾਜ ਵਿੱਚ ਵੀ ਤੇ ਕੋਰਟ ਵਿੱਚ ਵੀ। ਜੀ ਬਿਲਕੁਲ ਭੈਣ ਜੀ, ਸਿੱਖ ਕੌਮ ਦਾ ਇਤਿਹਾਸ ਰਿਹਾ ਕਿ ਕੋਈ ਵੀ ਲੜਾਈ ਜਦੋਂ ਸਿੱਖ ਕੌਮ ਨੇ ਗੁਰੂ ਦਾ ਨਾਮ ਲੈ ਕੇ ਸੱਚਾਈ ਦੇ ਉੱਤੇ ਆਰੰਭੀ ਹੈ, ਕਦੀ ਵੀ ਇਹ ਸੋਚ ਕੇ ਨਹੀਂ ਆਰੰਭੀ ਕਿ ਅਸੀਂ ਇਹਦੇ ਵਿੱਚ ਜਿੱਤਾਂਗੇ ਜਾਂ ਹਾਰਾਂਗੇ। ਹਰ ਵਾਰ ਉਹਨਾਂ ਨੇ ਜਿਹੜਾ ਜ਼ੁਲਮ ਦੇ ਖਿਲਾਫ ਜਾਂ ਨਾਇਨਸਾਫੀ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕੀਤੀ ਹੈ, ਇਹੀ ਸਿੱਖ ਕੌਮ ਦੇ ਵਾਰਸ ਹੋਣ ਦੀ ਨਿਸ਼ਾਨੀ ਹੈ। ਔਰ ਤੁਸੀਂ ਇਸ ਜਿਹੜੀ ਪਰੰਪਰਾ ਨੂੰ ਉਹ ਨਿਰੰਤਰ ਜਿਹੜਾ ਬਾਖੂਬੀ ਬਰਕਰਾਰ ਰੱਖਿਆ। ਤੁਸੀਂ ਧੰਨਵਾਦ ਦੇ ਹੱਕਦਾਰ ਹੋ ਔਰ ਸਲੂਟ ਦੇ ਹੱਕਦਾਰ ਹੋ ਇਸ ਸਾਰੀ ਲੜਾਈ ਲੜਨ ਦੇ ਲਈ। ਸੋ ਅਸੀਂ ਉਹ 84 ਦਾ ਵਕਤ ਦੇਖਦੇ ਹਾਂ ਜਦੋਂ ਇਹ ਹਨੇਰੀ ਸਾਰੀ ਝੁੱਲੀ ਬਕਾਇਦਾ ਕੌਮ ਨੇ ਹਰ ਇੱਕ ਪੱਧਰ ਦੇ ਉੱਤੇ ਉਸ ਅੱਤਵਾਦ ਦਾ, ਜਿਹੜਾ ਸਰਕਾਰੀ ਅੱਤਵਾਦ ਪੰਜਾਬ ਦੇ ਉੱਤੇ ਜੂਝ ਰਿਹਾ ਸੀਗਾ, ਚੱਲ ਰਹੀ ਸੀ ਹਨੇਰੀ, ਉਹਦਾ ਹਰ ਇੱਕ ਤਰੀਕੇ ਦੇ ਨਾਲ ਸਿੱਖ ਕੌਮ ਵੱਲੋਂ ਜਿਹੜਾ ਜਵਾਬ ਦਿੱਤਾ ਗਿਆ। ਔਰ ਇੰਨਾ ਸਮਾਂ ਬੀਤ ਜਾਣ ਦੇ ਬਾਅਦ ਅੱਜ ਤੁਸੀਂ ਕਿੱਥੇ ਕੁ ਜਿਹੜਾ ਉਹ ਟੀਚਾ ਸਰਦਾਰ ਜਸਵੰਤ ਸਿੰਘ ਖਾਲੜਾ ਉਹਨਾਂ ਨੇ ਜਿਹੜਾ ਉਹ ਲਿਖਿਆ ਸੀ, ਅੱਜ ਉਹਨੂੰ ਕਿੱਥੇ ਕੁ ਵੇਖਦੇ ਹੋ? ਕਿੰਨਾ ਕੁ ਕੰਮ ਜਿਹੜਾ ਅਜੇ ਹੋਰ ਇੰਨੇ 35 ਸਾਲ ਬੀਤ ਜਾਣ ਤੋਂ ਬਾਅਦ ਕਿੰਨਾ ਕੁ ਕੰਮ ਹੈ ਜਿਹੜਾ ਹਜੇ ਤੁਸੀਂ ਸਮਝਦੇ ਹੋ ਕਿ ਉਹਨੂੰ ਜਿੱਥੇ ਤੱਕ ਹੋਣਾ ਚਾਹੀਦਾ ਸੀ ਨਹੀਂ ਹੋਇਆ, ਹੋਰ ਜ਼ਿਆਦਾ ਜਿਹੜਾ ਸਾਵਧਾਨ ਹੋ ਕੇ ਜਾਂ ਉਹਨੂੰ ਕਰਨ ਦੀ ਲੋੜ ਹੈ? ਸਰਦਾਰ ਜਸਵੰਤ ਸਿੰਘ ਖਾਲੜਾ ਨੇ ਆਪਣੀ ਸਪੀਚ ਦੇ ਵਿੱਚ ਇੱਕ ਗੱਲ ਕਹੀ ਸੀ। ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਕੋਰਟਾਂ ਵਿੱਚ ਜਾਊਂਗਾ ਜੀ, ਤੇ ਜੇ ਕੋਰਟਾਂ ਮੈਨੂੰ ਨਿਆਂ ਨਹੀਂ ਦਿੰਦੀਆਂ ਤੇ ਮੈਂ ਲੋਕ ਕਚਹਿਰੀ ਵਿੱਚ ਜਾਊਂਗਾ ਜੀ। ਜੇ ਲੋਕ ਵੀ ਮੈਨੂੰ ਨਾ ਮਾਨਤਾ ਦੇਣ, ਕਹਿਣ ਵੀ ਇਹ ਬੰਦਾ ਨਹੀਂ ਠੀਕ, ਤੇ ਮੈਂ ਗੁਰੂ ਦੀਆਂ ਬਰੂਹਾਂ ਵਿੱਚ ਜਾਣ ਨੂੰ ਤਰਜੀਹ ਦੇਵਾਂਗਾ ਜੀ। ਮੈਨੂੰ ਲੱਗਦਾ ਜਦੋਂ ਵੀ ਸਾਨੂੰ ਲੋੜ ਪੈਂਦੀ ਆ ਅਸੀਂ ਉਸ ਸਪੀਚ ਨੂੰ ਦੁਬਾਰਾ ਸੁਣਦੇ ਹਾਂ ਜੀ। ਸਾਰਾ ਲੋਕ ਵੀ ਸੁਣਦੇ ਆ ਜਿਹੜੇ ਜਸਵੰਤ ਸਿੰਘ ਬਾਰੇ ਵਰੀਡ ਰਹੇ ਆ, ਜਾਂ ਜਿਹੜੇ ਲੋਕ ਅੱਜ ਦੀ ਨਵੀਂ ਜਨਰੇਸ਼ਨ ਉਹ ਵੀ ਸੁਣਦੀ ਆ, ਔਰ ਅਸੀਂ ਵੀ ਸੁਣਦੇ ਹਾਂ। ਤੇ ਮੈਨੂੰ ਲੱਗਦਾ ਅਸੀਂ ਜਿਵੇਂ ਜਸਵੰਤ ਸਿੰਘ ਨੇ ਵੀ ਕੋਰਟਾਂ ਤੋਂ ਕੰਮ ਸ਼ੁਰੂ ਕੀਤਾ ਸੀ, ਫਿਰ ਉਹਨਾਂ ਨੇ ਇੱਥੇ ਗੁਰੂ ਘਰ ਆ ਕੇ ਤੇ ਇਹਨਾਂ ਦੀ ਪਾਰਲੀਮੈਂਟ ਦੇ ਵਿੱਚ ਆ ਕੇ ਆਪਣਾ ਰੱਖਿਆ ਸੀਗਾ ਡਾਕੂਮੈਂਟ ਵੀ ਸਿੱਖਾਂ ਦੇ ਨਾਲ ਆ ਕੁਛ ਹੋ ਰਿਹਾ। ਤੇ ਫਿਰ ਉਹਨਾਂ ਨੇ ਇਹ ਵੀ ਨਾਲ ਕਿਹਾ ਸੀ ਕਿ ਮੈਂ ਜੇ ਮੇਰਾ ਕੁਛ ਵੀ ਨਹੀਂ ਬਣਦਾ ਤੇ ਮੈਂ ਗੁਰੂ ਘਰ ਵਿੱਚ ਜਾਣ ਨੂੰ ਕੋਈ ਸਮਝੌਤਾ ਕਰਨ ਤੋਂ ਬਿਨਾਂ
ਮੈਂ ਗੁਰੂ ਘਰ ਵਿੱਚ ਜਾਣ ਨੂੰ ਤਰਜੀਹ ਦੇਵਾਂਗਾ, ਮੈਂ ਗੁਰੂ ਦੀ ਸ਼ਹਾਦਤ ਲਈ ਤਿਆਰ ਹਾਂ ਜੀ। ਤੇ ਮੈਨੂੰ ਲੱਗਦਾ ਵੀ ਉਸੇ ਤਰੀਕੇ ਨਾਲ ਅਸੀਂ ਵੀ ਪਹਿਲਾਂ ਕੋਰਟ ਕਚਹਿਰੀਆਂ ਦੇ ਚੱਕਰ ਲਾਏ, ਫਿਰ ਹੁਣ ਕੋਰਟ ਕਚਹਿਰੀਆਂ ਦੇ ਨਾਲ ਅਸੀਂ ਆਪਣੀ ਗੱਲ ਜਿਹੜੀ ਆ ਉਹ ਲੋਕ ਕਚਹਿਰੀ ਵਿੱਚ ਵੀ ਰੱਖੀ, ਲੋਕਾਂ ਵਿੱਚ ਵੀ ਰੱਖੀ। ਇਹਨੂੰ ਲੋਕ ਕਚਹਿਰੀ ਵਿੱਚ ਰੱਖਣ ਲਈ ਅਸੀਂ ਨਾਲ ਮੀਡੀਆ ਦੀ ਸਹਾਇਤਾ ਨਾਲ ਕੁਛ ਡਾਕੂਮੈਂਟੇਸ਼ਨ ਕਰਕੇ ਜਾਂ ਜਿਵੇਂ ਵੀ ਸਮਾਜ ਦੇ ਵਿੱਚ ਰੱਖੀ ਜੀ। ਤੇ ਲੜਾਈ ਆਪਾਂ ਸਿੱਖ ਇਤਿਹਾਸ ਦੇ ਵਿੱਚ ਮੈਨੂੰ ਲੱਗਦਾ ਹੈ ਸਾਰੀਆਂ ਲੜਾਈਆਂ ਅਸੀਂ ਲੜੀਆਂ, ਹਥਿਆਰਬੰਦ ਲੜਾਈ ਲੜ ਲਈ ਜੀ, ਕਲਮ ਨਾਲ ਲੜਾਈ ਲੜ ਲਈ, ਕਾਨੂੰਨ ਨਾਲ ਲੜ ਲਈ, ਫਿਰ ਜਿਹੜਾ ਆਖਰੀ ਸੀਗਾ ਹਥਿਆਰ ਉਹ ਅਸੀਂ ਇਲੈਕਸ਼ਨਾਂ ਦੇ ਨਾਲ ਹੀ ਜੀ ਕੋਸ਼ਿਸ਼ ਕੀਤੀ ਕਿ ਸਾਡੀ ਗੱਲ ਵਰਲਡ ਵਾਈਡ ਦੁਨੀਆ ਦੇ ਵਿੱਚ ਜਾਣੀ ਚਾਹੀਦੀ ਹੈ ਕਿ ਸਿੱਖਾਂ ਦੇ ਨਾਲ ਆ ਜ਼ੁਲਮ ਹੋਇਆ ਜੀ। ਤੇ ਮੈਨੂੰ ਲੱਗਦਾ ਵੀ ਹਰ ਤਰੀਕਾ ਅਸੀਂ ਵਰਤ ਰਹੇ ਹਾਂ। ਇਹ ਬਿਲਕੁਲ ਕਾਫੀ ਵੱਡਾ ਹੰਗਾਰਾ ਤੁਹਾਨੂੰ ਜਿਹੜਾ ਉਸ ਇਲੈਕਸ਼ਨ ਦੇ ਵਿੱਚ ਵੀ ਮਿਲਿਆ, ਔਰ ਇਹ ਸਬੂਤ ਹੈ ਕਿ ਲੋਕਾਂ ਨੇ ਵੀ ਤੁਹਾਡੇ ਕੰਮ ਦੇ ਉੱਤੇ ਜਿਹੜੀ ਆ ਉਹ ਮੋਹਰ ਲਾਈ ਹੈ ਜੀ। ਮੇਰੇ ਤੇ ਨਾ ਕਹੋ ਤੁਸੀਂ, ਸਿੱਖ ਇਤਿਹਾਸ ਦੇ ਵਿੱਚ ਜਿੰਨੇ ਵੀ ਸਾਡੀਆਂ ਕੁਰਬਾਨੀਆਂ ਹੋਈਆਂ ਜੀ, ਔਰ ਜਿਹੜੀ ਅਖੀਰਲੀ ਕੁਰਬਾਨੀ ਮੈਂ ਕਹੂੰਗੀ ਵੀ ਕਿਉਂਕਿ ਜਸਵੰਤ ਸਿੰਘ ਤੋਂ ਬਾਅਦ ਡਿਸਪੀਅਰੈਂਸ ਨਹੀਂ ਹੋਈ ਜੀ, ਤੇ ਉਹਨਾਂ ਦੇ ਕੰਮ ਤੇ ਜਦੋਂ ਜਿਵੇਂ ਗਵਰਨਮੈਂਟ ਨੇ ਕਿਹਾ ਸੀਗਾ ਜੇ 25,000 ਦਾ ਅਸੀਂ ਹਿਸਾਬ ਦੇਵਾਂਗੇ ਤੇ 25,000 ਇੱਕ ਦਾ ਵੀ ਦੇ ਸਕਦੇ ਹਾਂ, ਤਾਂ ਉਹ ਮੈਨੂੰ ਲੱਗਦਾ ਹੈ ਵੀ ਜਸਵੰਤ ਸਿੰਘ ਤੋਂ ਅਸੀਂ ਫਿਰ ਸ਼ੁਰੂ ਕੀਤਾ ਤੇ ਉਹਨਾਂ ਵੱਲ ਨੂੰ ਅਸੀਂ ਤੁਰੇ ਹਾਂ ਵੀ ਜਿਨ੍ਹਾਂ ਲੋਕਾਂ ਲਈ ਨਾਲ ਨਾ ਇਨਸਾਫੀਆਂ ਹੋਈਆਂ। ਅੱਜ ਵੀ ਅਸੀਂ ਕੋਰਟਾਂ ਦੇ ਵਿੱਚ ਤੁਸੀਂ ਵੇਖਦੇ ਹੋ ਵੀ ਰੋਜ਼ ਕੋਈ ਨਾ ਕੋਈ ਫੈਸਲਾ ਉਹ ਹੱਕ 'ਚ ਆ ਰਿਹਾ ਹੈ। ਬਾਬਾ ਚਰਨ ਸਿੰਘ ਦਾ ਕੇਸ ਹੁਣੇ ਹੀ ਅਜੇ ਹੋਇਆ, ਬੇਸ਼ੱਕ ਉਹਨਾਂ ਨੂੰ ਅਸੀਂ ਇਹ ਤਾਂ ਨਹੀਂ ਵੀ ਉਹਨਾਂ ਨੂੰ ਫਾਂਸੀ ਅਸੀਂ ਲਵਾ ਸਕੇ ਹਾਂ, ਪਰ ਜਿਹੜਾ ਚੱਕਰ ਇਹ ਆ ਵੀ ਇਹਦੇ ਵਿੱਚ ਬੰਦੇ ਆਇਡੈਂਟੀਫਾਈ ਕਰ ਦਿੱਤੇ ਗਏ ਆ ਵੀ ਆਹ ਬੰਦੇ ਉਸ ਵੇਲੇ ਇਨਵੋਲਵ ਸੀ। ਔਰ ਇਹ ਬਹੁਤ ਜ਼ਰੂਰੀ ਵੀ ਹੁੰਦਾ ਇਤਿਹਾਸ ਦੇ ਵਿੱਚ ਨਿਸ਼ਾਨਦੇਹੀ ਕਰਨੀ ਕਿ ਸਾਨੂੰ ਪਤਾ ਲੱਗੇ ਕਿ ਇਹ, ਔਰ ਉਸ ਤੋਂ ਇਲਾਵਾ ਦੁਨੀਆ ਦੀ ਕਚਹਿਰੀ ਦੇ ਵਿੱਚ ਵੀ ਇਹ ਗੱਲ ਜ਼ਾਹਰ ਹੁੰਦੀ ਹੈ ਕਿ ਸਿਰਫ ਇਹ ਇਲਜ਼ਾਮ ਨਹੀਂ ਨੇ, ਉਹਨਾਂ ਦੀਆਂ ਅਦਾਲਤਾਂ ਉਸ ਸਿਸਟਮ ਦੀਆਂ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਏਜੰਸੀਜ਼ ਆ ਉਹ ਸਾਰੇ ਮੰਨਦੇ ਨੇ ਕਿ ਇਹ ਜਿਹੜੀ ਲੜਾਈ ਹੈ ਇਹ ਸਹੀ ਲੜੀ ਗਈ ਹੈ ਔਰ ਇਹ ਬੰਦੇ ਦੋਸ਼ੀ ਨੇ। ਔਰ ਇਹਦੇ ਨਾਲ ਇੱਕ ਆਖਰੀ ਗੱਲ ਜਿਹੜੀ ਹੈ, ਮੈਂ ਵੈਸੇ ਤਾਂ ਬਹੁਤ ਸਾਰੀਆਂ ਗੱਲਾਂ ਨੇ, ਜਿੰਨੀ ਤੁਹਾਡੀ ਦੇਣ ਹੈ ਕੌਮ ਨੂੰ ਉਹ ਅਸੀਂ ਚਾਹੇ ਜਿੰਨੇ ਮਰਜ਼ੀ ਐਪੀਸੋਡ ਕਰ ਲਈਏ ਉਹ ਜਿਹੜੀਆਂ ਗੱਲਾਂ ਨੇ ਨਹੀਂ ਮੁੱਕਣੀਆਂ, ਬਟ ਇੱਕ ਜ਼ਰੂਰ ਮੈਂ ਆਪ ਜੀ ਤੋਂ ਸਵਾਲ ਪੁੱਛਣਾ ਚਾਹਾਂਗਾ ਕਿ ਇਹ ਸਾਰੀ ਲੜਾਈ ਲੜਦਿਆਂ ਅਕਸਰ ਤੁਸੀਂ ਤਾਂ ਜਿਹੜੇ ਆ ਡਾਕੂਮੈਂਟੇਸ਼ਨ ਕਰਕੇ ਇੱਕ ਪਰਿਵਾਰ ਨੂੰ ਦੇ ਦੇਣੀ ਹੁੰਦੀ ਹੈ ਕਿ ਆਹ ਤੁਹਾਡਾ ਕੇਸ ਹੈ। ਲੜਾਈ ਜਿਹੜੀ ਹੈ ਉਹ 'ਚ ਪਰਿਵਾਰ ਦਾ ਬਹੁਤ ਵੱਡਾ ਰੋਲ ਹੁੰਦਾ, ਜਿਨ੍ਹਾਂ ਦੇ ਜੀ ਟੱਬਰਾਂ ਦੇ ਟੱਬਰ ਪੁਲਿਸ ਨੇ ਮੁਕਾਤੇ। ਉਹਨਾਂ ਨੂੰ ਕਦੀ ਤੁਹਾਨੂੰ ਲੱਗਿਆ ਕਿ ਉਹਨਾਂ ਨੂੰ ਵੀ, ਕਿਉਂਕਿ ਬਹੁਤ ਔਖਾ ਹੁੰਦਾ ਲੜਨਾ, ਇਹ ਹਰ ਇੱਕ ਦੇ ਬਸ ਦੀ ਗੱਲ ਨਹੀਂ ਹੁੰਦੀ, ਜਦੋਂ ਤੁਹਾਨੂੰ ਪਤਾ ਕਿ ਤੁਹਾਡਾ ਜੀ 5-6 ਘਰ ਦੇ ਚਲੇ ਗਏ ਨੇ, ਉਸ ਤੋਂ ਬਾਅਦ ਤੁਸੀਂ ਹੁਣ ਕੋਰਟ 'ਚ ਹੀ ਆਉਣਾ, 20-20 ਸਾਲ ਕੋਈ ਫੈਸਲਾ ਨਹੀਂ ਹੁੰਦਾ, ਫਿਰ ਤੁਹਾਨੂੰ ਪ੍ਰੈਸ਼ਰ ਵੀ ਹੈ, ਪੋਲੀਟੀਕਲ ਪ੍ਰੈਸ਼ਰ ਹੈ, ਪੁਲਿਸ ਦਾ ਪ੍ਰੈਸ਼ਰ ਹੈ, ਔਰ ਕੀ ਤੁਹਾਨੂੰ ਲੱਗਦਾ ਕਿ ਉਹ ਪਰਿਵਾਰ ਵੀ ਕਈ ਵਾਰ ਇਸ ਲਈ ਵੀ ਕੇਸ ਵਿੱਚ ਅਧੂਰੇ ਰਹਿ ਜਾਂਦੇ ਨੇ ਕਿ ਪਰਿਵਾਰ ਇੰਨਾ ਜ਼ਿਆਦਾ ਜਿਹੜਾ ਪ੍ਰੈਸ਼ਰ ਹੈ ਉਹ ਨਹੀਂ ਸਹਿ ਸਕਦੇ ਸੰਭਵ ਕਦੀ ਇਸ ਤਰ੍ਹਾਂ? ਨਹੀਂ, ਇਹ ਤੇ ਮੈਂ ਕਹਿੰਦੀ ਥੋਰਲੀ ਇਹ ਗੱਲ ਹੋਈ ਆ ਜੀ, ਕਿਉਂਕਿ ਪਰਿਵਾਰ ਵਿਚਾਰੇ ਇੰਨੇ ਤੰਗ ਪਰੇਸ਼ਾਨ ਕੀਤੇ ਗਏ, ਜਿਹੜੇ ਸਹਿੰਦੇ ਪਰਿਵਾਰ ਸੀ ਉਹਨਾਂ ਨੂੰ ਆਰਥਿਕ ਤੌਰ ਤੇ ਵੀ ਤਬਾਹ ਕਰਤਾ ਇਹਨਾਂ ਨੇ ਜੀ। ਤੇ ਇੱਕ ਦਬਾਅ ਪੁਲਿਸ ਨੇ ਇੰਨਾ ਰੱਖਿਆ ਕਿ ਅੱਜ ਦੀ ਡੇਟ 'ਚ ਵੀ ਉਹ ਕਹਿੰਦੇ ਆ ਵੀ ਅਸੀਂ ਤੁਹਾਡੇ ਤੇ ਅੱਤਵਾਦੀਆਂ ਦਾ ਠੱਪਾ ਲੈਣ ਨਹੀਂ ਦੇਣਾ, ਤੇ ਇਹਦੇ ਕਰਕੇ ਪਰਿਵਾਰ ਅੱਜ ਦੀ ਡੇਟ 'ਚ ਵੀ ਪ੍ਰੈਸ਼ਰ 'ਚ ਹੈ। ਪਰ ਅਸੀਂ ਇੱਕ ਰਾਹ ਖਾਲਸਾ ਸਾਹਿਬ ਨੇ ਇੱਕ ਰਾਹ ਦਸੇਰਾ ਬਣ ਕੇ ਅੱਗੇ ਲੱਗ ਕੇ ਕੋਰਟ ਦੇ ਵਿੱਚ ਜਾ ਕੇ ਜਿਹੜਾ ਕੰਮ ਸ਼ੁਰੂ ਕੀਤਾ, ਕੋਰਟਾਂ ਵਿੱਚ ਲਿਜਾਣਾ, ਇਹ ਬਹੁਤ ਵੱਡਾ ਜਿਹੜਾ ਵੀ ਗਵਾਹੀਆਂ ਦਿਵਾਉਣੀਆਂ, ਗਵਾਹੀ ਤੋਂ ਬਿਨਾਂ ਕੁਝ ਹੁੰਦਾ ਨਹੀਂ ਹੈ। ਤੇ ਉਹ ਮੈਨੂੰ ਲੱਗਦਾ ਹੈ ਵੀ ਪਰਿਵਾਰ ਜਦੋਂ ਇਹ ਕੇਸ ਦੇ ਵਿੱਚ ਹੌਲੀ ਹੌਲੀ ਥੋੜ੍ਹੇ ਰਿਜ਼ਲਟ ਆਉਣੇ ਸ਼ੁਰੂ ਹੋਏ, 2004 'ਚ ਕੋਰਟ ਨੇ ਐਫੀਡੇਵਿਟ ਮੰਗੇ ਕਿ ਜਿਨ੍ਹਾਂ ਦੇ ਬੰਦੇ ਡਿਸਪੇਅਰ ਹੋਏ ਆ ਉਹ ਐਫੀਡੇਵਿਟ ਦੇਣ, ਤਾਂ ਉਹਦੇ ਨਾਲ ਥੋੜ੍ਹਾ ਜਿਹਾ ਬੂਸਟ ਜਾਂ ਮਨੋਬਲ ਪਰਿਵਾਰਾਂ ਦਾ ਥੋੜ੍ਹਾ ਜਿਹਾ ਬਦਲਿਆ, ਉੱਚਾ ਨਹੀਂ ਹੋਇਆ, ਬਦਲਿਆ। ਤੇ ਉਹਦੇ ਨਾਲ ਅੱਜ ਸਾਡੇ ਨਾਲ ਜਿੰਨੇ ਵੀ ਸ਼ਹੀਦ ਪਰਿਵਾਰ ਉਹ ਸਾਰੇ ਜੁੜੇ ਆ ਔਰ ਚਾਹੁੰਦੇ ਆ ਵੀ ਸਾਡੇ ਨਾਲ ਜਿਹੜੀ ਨਾ ਇਨਸਾਫੀ ਹੋਈ ਹੈ ਇਹਦਾ ਨਿਆਂ ਸਾਨੂੰ ਮਿਲਣਾ ਚਾਹੀਦਾ। ਇਹ ਲੜਾਈ ਅੱਜ ਨਹੀਂ ਮੁੱਕਣ ਵਾਲੀ, ਇਹ ਲਗਾਤਾਰ ਚੱਲਣੀ ਹੈ। ਅਸੀਂ ਰਹੀਏ ਨਾ ਰਹੀਏ, ਇਹ ਲੜਾਈ ਅਸੀਂ ਕਿਸੇ ਆਪਣੀ ਕੌਮ ਦੇ ਵਾਰਸ ਨੂੰ ਫੜਾ ਕੇ ਜਾਵਾਂਗੇ ਕਿ ਇਹ ਲੜਾਈ ਨੂੰ ਖਤਮ ਨਹੀਂ ਹੋਣ ਦੇਣਾ, ਕਿਉਂਕਿ ਕੋਰਟਾਂ ਜੱਜਮੈਂਟ ਦੇ ਰਹੀਆਂ ਕਿ ਤੁਸੀਂ ਡਿਸਪੀਅਰੈਂਸ ਹੋਏ ਜਿਹੜਾ ਲੋਕ ਹੈ ਉਹਨਾਂ ਨੂੰ ਤੁਸੀਂ ਜਦੋਂ ਮਰਜ਼ੀ ਉਹ ਕੇਸ ਖੋਲ੍ਹ ਸਕਦੇ ਆ, ਜਦੋਂ ਉਹਨਾਂ ਦੇ ਬੱਚੇ, ਉਹਨਾਂ ਦੇ ਗਾਂਹ ਬੱਚੇ
ਉਹ ਚਾਹੁਣ ਤੇ ਉਹ ਕੇਸ ਨੂੰ ਖੋਲ ਸਕਦੇ ਆ। ਪਰ ਪ੍ਰੋਬਲਮ ਉਦੋਂ ਆਉਂਦੀ ਹੈ ਵੀ ਜਦੋਂ ਗਵਾਹ ਹੀ ਨਹੀਂ ਰਹਿੰਦੇ, ਜਦੋਂ ਉਹਨਾਂ ਦੀਆਂ ਸਮੇਂ ਦੇ ਨਾਲ ਮੌਤਾਂ ਹੋ ਗਈਆਂ, ਮਾਂ ਪਿਓ ਦੀਆਂ ਹੋ ਗਈਆਂ, ਜਾਂ ਜਿਹੜੇ ਉਹਨਾਂ ਨੂੰ ਦਰਦ ਰੱਖਣ ਵਾਲੇ ਸੀ ਉਹਨਾਂ ਦੀਆਂ ਹੋ ਗਈਆਂ, ਤੇ ਇਹ ਇੱਕ ਪ੍ਰੋਬਲਮ ਕ੍ਰੀਏਟ ਹੁੰਦੀ ਆ। ਪਰ ਇਹ ਕੌਮ ਦਾ ਸਾਂਝਾ ਮਸਲਾ ਹੈ ਜੀ, ਇਹਦੇ ਵਿੱਚ ਸਾਨੂੰ ਕੌਮੀ ਤੌਰ ਤੇ ਜ਼ੋਰ ਲਾਉਣ ਦੀ ਜ਼ਰੂਰਤ ਹੈ, ਪਰਿਵਾਰਕ ਤੌਰ ਤੇ ਨਹੀਂ ਜੀ। ਸੋ ਅਖੀਰ ਦੇ ਵਿੱਚ ਭੈਣ ਜੀ, ਤੁਸੀਂ ਪੰਜਾਬ ਦੇ ਵਿੱਚ ਉਸ ਧਰਤੀ ਦੇ ਉੱਤੇ ਵਿਚਰਦਿਆਂ ਸਿਸਟਮ ਦੇ ਖਿਲਾਫ ਜਿਹੜੀ ਆਵਾਜ਼ ਆ ਉਹਨੂੰ ਬੁਲੰਦ ਕਰਦਿਆਂ, ਉਸ ਸਾਰੇ ਸਿਸਟਮ ਨੂੰ ਤੁਸੀਂ ਸਮਝਦੇ ਹੋ ਕਿ ਬਹੁਤ ਲੰਬੀ ਲੜਾਈ ਹੈ ਤੁਹਾਡੀ, ਬਹੁਤ ਵੱਡੀ ਜਿਹੜੀ ਆ ਉਹਦੇ 'ਚ ਤੁਸੀਂ ਸੰਘਰਸ਼ ਦਾ ਜਿਹੜਾ ਉਹ ਸਾਹਮਣਾ ਕੀਤਾ। ਸੋ ਭਵਿੱਖ ਜਿਹੜਾ ਕੌਮ ਦਾ ਉਹ ਤੁਸੀਂ ਕਿੱਥੇ ਵੇਖਦੇ ਹੋ ਇਸ ਸਿਸਟਮ ਦੇ ਵਿੱਚ? ਔਰ ਮੈਂ ਨਾਲ ਹੀ ਸਵਾਲ ਕਰ ਦਿੰਦਾ ਕਿ ਅਖੀਰ ਦੇ ਵਿੱਚ ਕੌਮ ਤੋਂ ਤੁਸੀਂ ਕੀ ਜਿਹੜਾ ਤਵੱਜੋ ਕਰਦੇ ਹੋ ਕਿ ਕੌਮ ਨੂੰ ਕਿਸ ਤਰ੍ਹਾਂ ਜਿਹੜਾ ਅੱਗੇ ਫਾਰਵਰਡ ਹੋਣਾ ਚਾਹੀਦਾ? ਨਹੀਂ, ਕੌਮ ਤੋਂ ਮੈਂ ਕੋਈ ਨਿੱਜੀ ਤਵੱਜੋ ਤਾਂ ਨਹੀਂ ਰੱਖਦੀ ਜੀ, ਕਿਉਂਕਿ ਅਸੀਂ ਇਹ ਸੰਘਰਸ਼ ਨੂੰ ਖੁਦ ਇਹ ਮੈਥਡ ਜਾਂ ਇਹ ਰਾਹ ਅਸੀਂ ਆਪ ਚੁਣਿਆ ਜੀ। ਜੇ ਅਸੀਂ ਚਾਹੁੰਦੇ ਤਾਂ ਉਹਨਾਂ ਦਿਨਾਂ 'ਚ ਸਮਝੌਤੇ ਹੁੰਦੇ ਸੀਗੇ, ਅਸੀਂ ਕੋਰਟ ਕੇਸ ਛੱਡ ਕੇ, ਅਸੀਂ ਸਰਕਾਰਾਂ 'ਚ ਵੀ ਸਾਨੂੰ ਜਗ੍ਹਾ ਮਿਲਦੀ ਸੀ ਜੀ, ਸਾਨੂੰ ਸਾਰਾ ਕੁਝ ਹੁੰਦਾ ਸੀ, ਪਰ ਇਹ ਰਾਹ ਤੇ ਮੈਂ ਖੁਦ ਅਖਤਿਆਰ ਕੀਤਾ ਜੀ। ਇਸ ਕਰਕੇ ਇਹਨੂੰ ਛੱਡਣ ਦਾ ਕੋਈ ਮਕਸਦ ਨਹੀਂ ਹੈ। ਕੌਮ ਜੋ ਮਨੋਬਲ ਮੈਨੂੰ ਹੁਣ ਤੱਕ ਦਿੰਦੀ ਰਹੀ ਆ, ਮੈਨੂੰ ਐਪਰੀਸ਼ੀਏਟ ਕਹੋ ਵੀ ਇਸ ਕੰਮ ਨੂੰ ਕਰਦੀ ਰਹੀ ਹੈ, ਇਹ ਜ਼ਰੂਰੀ ਹੈ ਜੀ, ਇਹ ਜ਼ਰੂਰੀ ਹੈ। ਤੇ ਤਾਂ ਕਿ ਜਿਹੜੇ ਅੱਗੇ ਵੀ ਜਿਹੜੇ ਲੋਕ ਹੈ ਜ਼ੁਲਮ ਤੇ ਹੁੰਦੇ ਰਹਿਣੇ ਆ, ਸਟੇਟ ਤਾਂ ਜ਼ੁਲਮ ਕਰਦੀ ਹੈ, ਅੱਜ ਵੀ ਇੰਡੀਆ ਦੇ ਵਿੱਚ ਕੀ ਚੱਲ ਰਿਹਾ ਹੈ ਨਾ ਜੀ, ਤੇ ਸਿੱਖ ਤੇ ਆਪਣੀ ਪਹੁੰਚ ਦੇ ਮੁਤਾਬਕ ਇਹੋ ਹੀ ਚਾਹੁੰਦੇ ਹਨ ਵੀ ਸਾਨੂੰ ਸਾਡੇ ਅਧਿਕਾਰ ਜਿਹੜੇ ਮਿਲਣੇ ਚਾਹੀਦੇ ਆ ਜੀ, ਹੈ ਨਾ। ਫੈਡਰਲ ਢਾਂਚੇ ਦੀ ਗੱਲ ਹੋਵੇ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੋਵੇ ਜੀ, ਇਹ ਸਾਰਾ ਕੁਝ ਅਸੀਂ ਸੋਚ ਕੇ ਹੀ ਤਾਂ ਸਾਡੇ ਫੈਸਲੇ ਹੋਏ ਆ। ਬਿਲਕੁਲ, ਘੱਟ ਤੋਂ ਘੱਟ ਸ਼ੁਰੂਆਤ ਤਾਂ ਹੋਵੇ, ਸ਼ੁਰੂਆਤ ਤਾਂ ਹੋਵੇ। ਮੈਂ ਇਹਦੀ ਹਾਮੀ ਹਾਂ, ਡੈਮੋਕ੍ਰੈਟਿਕ ਵੇ ਦੇ ਨਾਲ ਹੀ ਅੱਜ ਦੇ ਸੰਦਰਭ ਦੇ ਵਿੱਚ ਕਹਿਣਾ ਚਾਹੀਦਾ ਕਿ ਅਸੀਂ ਨਹੀਂ ਚਾਹੁੰਦੇ ਸਾਡੇ ਬੱਚੇ ਫੇਰ ਹਥਿਆਰ ਚੁੱਕਣ ਜੀ। ਡੈਮੋਕ੍ਰੈਟਿਕ ਵੇ ਦੇ ਨਾਲ ਜੋ ਅੱਜ ਸਿਚੁਏਸ਼ਨ ਪੰਜਾਬ ਦੇ ਵਿੱਚ ਬਣੀ ਹੈ, 6 ਮਹੀਨੇ ਦੀ ਹਜੇ ਸਰਕਾਰ ਨਹੀਂ ਹੋਈ ਤੇ ਕਾਨੂੰਨ ਕਿਵੇਂ 4 ਮਹੀਨਿਆਂ ਦੇ ਵਿੱਚ ਕਿੰਨੇ ਕਾਨੂੰਨ ਜਿਹੜੇ ਆ ਉਹ ਐਂਟੀ ਮਾਈਨੋਰਿਟੀ ਆ ਚੁੱਕੇ ਆ। ਬਿਲਕੁਲ, ਜਿਸ ਸੰਵਿਧਾਨ ਨੂੰ ਇਹ ਗੱਲ ਹੁਣ ਸਮਝ ਕੇ ਚੁੱਕਣੀ ਚਾਹੀਦੀ ਹੈ ਕਿ ਮਾਈਨੋਰਿਟੀ ਦੇ ਨਾਲ ਜਿਹੜਾ ਹੋ ਰਿਹਾ ਧੱਕਾ, ਸਿੱਖ ਤੇ ਕਸ਼ਮੀਰ 'ਚ ਵੀ ਫੇਵਰ 'ਚ ਆਏ ਆ। ਅੱਜ ਜੇ ਕੈਬ ਦੀ ਕੋਈ ਗੱਲ ਚੱਲੀ ਹੈ ਤਾਂ ਸਿੱਖ ਫੇਰ ਵੀ ਅੱਗੇ ਹੈ। ਇਹ ਸੰਘਰਸ਼ਸ਼ੀਲ ਕੌਮ ਹੈ, ਇਹਨਾਂ ਨੇ ਆਪਣੇ ਕੰਮ ਕਰਦੇ ਜਾਣਾ ਹੈ। ਪਰ ਮੈਂ ਪ੍ਰਮਾਤਮਾ ਅੱਗੇ ਵੀ ਅਰਦਾਸ ਕਰਦੀ ਹਾਂ ਤੇ ਕੌਮ ਨੂੰ ਵੀ ਇਹ ਸੁਣਾ ਦੇਣਾ ਚਾਹੁੰਦੀ ਹਾਂ ਕਿ ਮੌਕਾ ਮੇਲ ਬਣਨਾ ਹੈ ਹੁਣ ਇੱਕ ਜੀ, ਮੌਕਾ ਮੇਲ ਬਣਨਾ ਹੈ ਕੌਮ ਦਾ। ਕੌਮ ਦੇ ਬਿਹਾਫ ਤੇ ਜਿਹਨੇ ਵੀ ਸਮਝੌਤਾ ਕਰਨਾ ਉਹ ਕੌਮ ਦੇ ਹੱਕ ਵਿੱਚ ਕਰੇ ਜੀ। ਲੰਗੋਵਾਲ ਵਾਂਗੂ ਜਾਂ ਕੋਈ ਹੋਰ ਜਿਹੜੇ ਬੰਦੇ ਜਿਨ੍ਹਾਂ ਨੇ ਕੌਮ ਦੇ ਉਦੋਂ ਮਾਸਟਰ ਤਾਰਾ ਸਿੰਘ ਜਾਂ ਜਿਨ੍ਹਾਂ ਨੇ ਉਦੋਂ ਖੁੰਝ ਗਏ ਸਹੀ ਸਮਝੌਤੇ ਕਰਨ ਦੇ ਵਿੱਚ ਜੀ, ਤੇ ਉਹ ਬਲਦੇਵ ਸਿੰਘ ਸੀਗੇ ਜਾਂ ਜਿਨ੍ਹਾਂ ਨੇ ਉਹਨਾਂ ਦੀ ਕਤਾਰ ਦੇ ਵਿੱਚ ਨਾ ਖੜਨ, ਹੈ ਨਾ, ਉਸ ਤਰ੍ਹਾਂ ਦੇ ਸਮਝੌਤੇ ਨਾ ਕਰਨ ਪਲੀਜ਼। ਜਿਹਨੇ ਵੀ ਕੋਈ, ਅਸੀਂ ਕਹਿੰਦੇ ਹੁਣ ਡਾਇਲਾਗ ਦਾ ਮੌਕਾ ਹੈ, ਹੁਣ ਸਮਾਂ ਉਹ ਨਹੀਂ ਰਿਹਾ, ਹੁਣ ਗੱਲ ਨਿਬੇੜਾ ਜਿਹੜਾ ਉਹ ਟੇਬਲ ਟਾਕ ਤੇ ਹੋਣਾ ਹੈ। ਤੇ ਜਿਹੜੇ ਸਮਝੌਤਾ ਕਰਨ ਵਾਲੇ ਆ ਉਹਨਾਂ ਤੇ ਆਵਾਜ਼ ਵੀ ਰੱਖੇ ਕੌਮ, ਤੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਹੁਣ ਕੌਮ ਨੇ ਬਹੁਤ ਖੱਜਲ ਖੁਆਰੀ ਝੱਲੀ ਹੈ ਤੇ ਹੁਣ ਕੌਮ ਦੇ ਹੱਕ ਵਿੱਚ ਭੁਗਤਿਓ। ਸੱਚਾਈ ਹੁੰਦੀ ਹੈ। ਗੌਰਮੈਂਟਾਂ ਬੜੀਆਂ ਚਾਲਬਾਜ਼ ਹੈ, ਹੁਣ ਵੀ ਮੈਨੂੰ ਪਤਾ ਹੈ ਵੀ ਉਹ ਸਮਝੌਤੇ ਹੀ ਕਰਨਗੀਆਂ। ਉਹਨਾਂ ਨੇ ਬਾਦਲ ਨਾਲ 84 ਤੋਂ ਬਾਅਦ ਸਮਝੌਤੇ ਕਰਕੇ ਕੌਮ ਦਾ ਬੇੜਾ ਗਰਕ ਕਰਤਾ ਹੁਣ ਜੀ। ਬਿਲਕੁਲ, ਤੇ ਹੁਣ ਜਿਹੜੇ ਖੈਰ ਖਾਹ ਜਿਹੜੇ ਮੇਰੀ ਕੌਮ ਦੇ ਆ ਉਹ ਕੋਈ ਗਲਤ ਸਮਝੌਤਾ ਨਾ ਕਰਨ ਜੀ, ਇਹੋ ਹੀ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਤੇ ਸੰਗਤ ਨੂੰ ਵੀ ਇਹੋ ਹੀ ਬੇਨਤੀ ਹੈ ਕਿ ਉਹਨਾਂ ਨੂੰ ਵਾਚ ਕਰੋ ਜੀ, ਕਿਤੇ ਕੋਈ ਚੋਰੀ ਛਪੋਰੀ ਕੋਈ ਸਮਝੌਤਾ ਕਰਕੇ ਫੇਰ ਨਾ ਕੌਮ ਵਿਕ ਜਾਵੇ ਜੀ, ਫਿਰ ਨਾ ਕੌਮ ਨੂੰ ਦੁਬਾਰਾ 84 ਤੋਂ ਬਾਅਦ ਜਿਵੇਂ ਸੰਘਰਸ਼ ਹੋਇਆ ਦੁਬਾਰਾ ਸ਼ੁਰੂ ਕਰਨਾ ਪਵੇ ਜੀ। ਸੰਤਾਪ ਅਸੀਂ ਹੰਢਾ ਚੁੱਕੇ ਹਾਂ, ਹੁਣ ਅਸੀਂ ਰਿਜ਼ਲਟ ਚਾਹੁੰਦੇ ਹਾਂ ਜੀ। ਬਿਲਕੁਲ, ਜੇ ਚੰਗੇ ਰਿਜ਼ਲਟ ਸਾਨੂੰ ਮਿਲਣਗੇ ਤਾਂ ਸਾਡਾ ਜਿਹੜਾ ਜ਼ਿੰਦਗੀ ਦਾ ਕੀਤਾ, ਮੇਰਾ ਨਿੱਜੀ ਸੰਘਰਸ਼ ਨਾ ਹੀ ਕਹੂੰਗੀ ਮੈਂ, ਕਿਉਂਕਿ ਸਾਰੇ ਲੋਕ ਨੇ ਸੰਘਰਸ਼ ਸ਼ਾਮਿਲ ਸੀ, ਟੀਮ ਵਰਕ ਸੀਗਾ ਸਾਰਿਆਂ ਦੀ। ਇਹ ਮਿਹਨਤ ਦਾ ਮੁੱਲ ਤਾਂ ਹੀ ਹੋਊਗਾ ਜੇ ਕੋਈ ਆਊਟਪੁੱਟ ਹੁਣ ਸਾਹਮਣੇ ਆਊਗੀ
ਜੀ ਬਿਲਕੁਲ ਭੈਣ ਜੀ, ਦਿਲ ਤਾਂ ਬਹੁਤ ਕਰਦਾ ਕਿ ਹੋਰ ਲੰਬੀ ਗੱਲਬਾਤ ਆਪ ਜੀ ਦੇ ਨਾਲ ਹੋਵੇ, ਬਟ ਸਮੇਂ ਦੀ ਜਿਹੜੀ ਸੀਮਾ ਉਹ ਵੀ ਵੇਖਣੀ ਹੁੰਦੀ ਹੈ। ਸੋ ਇਸ ਉਮੀਦ ਦੇ ਨਾਲ ਕਿ ਫੇਰ ਤੋਂ ਵਾਹਿਗੁਰੂ ਜਿਹੜੇ ਉਹ ਬੋਡੀ ਕਰਨਗੇ, ਆਪ ਦੇ ਨਾਲ ਫੇਰ ਮੁਲਾਕਾਤ ਹੋਏਗੀ, ਫੇਰ ਵੀ ਜਿਹੜੇ ਰਹਿ ਗਈਆਂ ਗੱਲਾਂ ਬਾਤਾਂ ਉਹ ਵੀ ਆਪਾਂ ਕਰਾਂਗੇ। ਸੋ ਮੇਰਾ ਖਿਆਲ ਹੈ ਜਿੰਨਾ ਕੁ ਅੱਜ ਤੁਸੀਂ ਕੌਮ ਨੂੰ ਸੁਨੇਹਾ ਦਿੱਤਾ, ਇਹ ਬਹੁਤ ਇੱਕ ਜਿਹੜਾ ਇਹ ਮਾਰ ਕੇ ਪੂਰਨ ਗੱਲਬਾਤ ਹੈ ਜਿਹੜੀ ਤੁਸੀਂ ਅੱਜ ਕੀਤੀ ਹੈ। ਉਮੀਦ ਹੈ ਕਿ ਕੌਮ ਇਹ ਸਾਰੀ ਗੱਲਬਾਤ ਨੂੰ ਸੁਣ ਕੇ ਜਿਹੜਾ ਉਹ ਆਪਣੇ ਜਿਹੜੇ ਭਵਿੱਖ ਦੇ ਹੋਰ ਟੀਚੇ ਨੇ ਉਹਨਾਂ ਦੇ ਬਾਰੇ ਹੋਰ ਸਪਸ਼ਟ ਹੋਏਗੀ। ਸੋ ਇਹ ਸੀ ਜੀ ਅੱਜ ਦੀ ਗੱਲਬਾਤ ਬੀਬੀ ਪਰਮਜੀਤ ਕੌਰ ਖਾਲੜਾ ਉਹਨਾਂ ਨਾਲ। ਇਸੇ ਤਰ੍ਹਾਂ ਵੇਖਦੇ ਰਹੋ TV 84। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।